ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ, ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਆਣਾ ਜੀ ਆਪਣੇ ਨਾਲ ਜੁੜੇ ਨੇ। ਅਟਰਨੀ ਟੇਰਕੇਆਣਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤੇ, ਹੁਣ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਤੇ ਆਓ ਆਪਣੇ ਜਿਹੜੇ ਕਾਲਸ ਆ ਉਹਨਾਂ ਨੂੰ ਲੈਣਾ ਜਿਹੜਾ ਸ਼ੁਰੂ ਕਰਦੇ ਆ। ਸਭ ਤੋਂ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਕੀਰਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜੀ, ਮੇਰੇ ਚਾਚਾ ਜੀ ਹੁਣੀ ਨਿਊਯਾਰਕ, ਉਹਨਾਂ ਦਾ ਨਾ ਕੇਸ ਡਿਨਾਈਡ ਹੋ ਗਿਆ ਜੀ ਥੋੜੇ ਦਿਨ ਪਹਿਲਾਂ ਹੀ। ਹਾਂਜੀ, ਨਿਊਯਾਰਕ ਕੇਸ ਤੇ ਉਹਨਾਂ ਨੇ ਰੀਲੋਕੇਟ ਦਾ ਆਪਾਂ ਕਿਹਾ ਜੀ, ਲੋਕੇਸ਼ਨ ਕਿਤੇ ਹੋਰ ਰਹਿ ਸਕਦੇ ਜੀ, ਉਹਦਾ ਵੀ ਹੱਲ ਹੈਗਾ ਜੀ? ਹੁਣ ਫੈਮਿਲੀ ਆ ਪੂਰੀ, ਬੱਚਾ ਵੀ ਇੱਕ ਉਹਨਾਂ ਦਾ ਜੀ 16 ਸਾਲ ਦਾ ਜੀ। ਦੁਬਾਰਾ ਪੁੱਛੋ ਜਿਹੜਾ ਸਵਾਲ ਕੀ ਕੇਸ ਰੀਲੋਕੇਸ਼ਨ ਕਰਕੇ ਡਿਨਾਈ ਹੋ ਗਿਆ, ਉਸ ਤੋਂ ਬਾਅਦ ਕੀ ਸਵਾਲ ਹੈ? ਹਾਂਜੀ, ਵੀ ਉਹਨਾਂ ਦਾ ਕੋਈ ਹੱਲ ਹੈਗਾ ਭਾਜੀ? ਵੀ ਦੁਬਾਰਾ ਉਹਨਾਂ ਨੇ 30 ਡੇਜ਼ ਦਿੱਤੇ ਆ ਜਿੱਦਾਂ ਅਪੀਲ ਕਰਨ ਨੂੰ, ਵੀ ਕੋਈ ਹੈ? ਅਪੀਲ ਕਰਨੀ ਪੈਣੀ ਭਾਜੀ, ਤੇ ਦੇਖਣਾ ਪੈਣਾ ਕਿ ਅਪੀਲ ਦੇ ਵਿੱਚ ਕੀ ਮੁੱਦਾ ਸੀਗਾ, ਕਿਉਂ ਡਿਨਾਈ ਹੋਇਆ ਰੀਲੋਕੇਸ਼ਨ ਦਾ, ਕਿ ਤੁਹਾਡੀ ਗਲਤੀ ਆ, ਕਿ ਜੱਜ ਨੇ ਫੈਸਲਾ ਗਲਤ ਕੀਤਾ, ਕਿ ਸਰਕਾਰ ਨੇ ਗਲਤ ਚੀਜ਼ਾਂ ਪ੍ਰੈਜ਼ੈਂਟ ਕੀਤੀਆਂ। ਸੋ ਕੋਈ ਆਪਸ਼ਨ ਨਹੀਂ, ਇਸ ਵੇਲੇ ਅਪੀਲ ਹੀ ਕਰਨੀ ਪੈਣੀ। ਠੀਕ ਆ ਜੀ। ਜਿੱਦਾਂ ਪੂਰੀ ਫੈਮਿਲੀ ਦਾ ਹੋ ਗਿਆ ਨਾ ਜੀ, ਨਾਲ ਬੇਟਾ ਵੀ ਉਹਨਾਂ ਦਾ ਜੀ ਇੱਕ 16 ਸਾਲ ਦਾ ਜੀ, ਸਕੂਲ ਜਾਂਦਾ ਜੀ ਇੱਥੇ ਹੀ। ਠੀਕ ਹੈ, ਹਾਂਜੀ, ਸਾਰੀ ਫੈਮਿਲੀ ਦੀ ਇਕੱਠੀ ਲੱਗਣੀ ਹੈ ਅਪੀਲ। ਹਾਂਜੀ ਠੀਕ ਹੈ ਜੀ। ਤੇ ਭਾਜੀ ਉਦਾਂ ਉਹਨਾਂ ਦਾ ਕੋਈ ਹੋਰ ਹੱਲ ਹੈਗਾ ਜੀ, ਜਿੱਦਾਂ ਬੱਚਾ ਸਕੂਲ ਜਾਂਦਾ ਜੀ? ਨਹੀਂ ਭਾਜੀ, ਉਹ ਤਾਂ ਸਾਰਿਆਂ ਦੇ ਜਾਂਦੇ ਆ ਜੀ ਸਕੂਲ ਭਾਜੀ। ਜੀ ਸੋ ਜਿੱਦਾਂ ਦੇਖੋ, ਆਪਾਂ ਪਹਿਲੋਂ ਕੇਸ ਡਿਸਕਸ ਕੀਤਾ, ਉਹਨਾਂ ਨੇ ਆਪਣੇ ਏਜਿੰਗ ਪੇਰੈਂਟਸ ਦੀ ਗੱਲ ਕੀਤੀ, ਹੋਰ ਕਈਆਂ ਦੀ ਜਿਹੜੀ ਉਹ ਗੱਲ ਕੀਤੀ, ਉਹ ਨਹੀਂ ਕੇਅਰ ਕਰਦੇ ਜੀ। ਉਹ ਕਹਿੰਦੇ ਵੀ ਜਿਹਦਾ ਕੇਸ ਆ, ਅਸੀਂ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਕਰਨਾ ਆ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਗੁਰਪ੍ਰੀਤ ਜੀ 209 ਏਰੀਆ ਕੋਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਜੀ ਮੇਰਾ ਕੁਐਸਚਨ ਹੈ ਜੀ, ਮੇਰੇ ਨਾ ਫਰੈਂਡ ਦਾ ਆਇਆ ਸੀ ਜੀ। ਦੁਬਾਰਾ ਬੋਲਿਓ, ਆਵਾਜ਼ ਤੁਹਾਡੀ ਬਹੁਤ ਸਲੋ ਆ ਰਹੀ ਸੀ। ਕੀ ਕਹਿ ਰਹੇ ਆ? ਤੁਹਾਡੇ ਫਰੈਂਡ ਦਾ ਕੀ? ਮੇਰੇ ਫਰੈਂਡ ਦਾ ਬੇਟਾ ਆਇਆ ਸੀ ਜੀ, ਨਿਊ ਜਰਸੀ ਤੋਂ। ਓਕੇ। ਨਿਊ ਜਰਸੀ ਆਇਆ ਹੋਇਆ ਜੀ। ਉਹਨਾਂ ਨੇ 17 ਸਾਲ। ਇਹ ਆਪਣੇ ਗਾਰਡੀਅਨ ਕੇਸ ਬਾਰੇ ਕੀ, ਗਾਰਡੀਅਨ ਕੇਸ ਕਿੱਦਾਂ ਲੱਗਦਾ ਜੀ? ਅਡਾਪਟ ਕਰਨਾ ਪੈਂਦਾ ਜਾਂ ਕਿੱਦਾਂ ਲਾ ਸਕਦੇ ਆ ਭਾਜੀ? ਫੈਮਿਲੀ ਕੋਰਟ 'ਚ ਜਾ ਕੇ ਗਾਰਡੀਅਨ ਦਾ ਆਰਡਰ ਲੈਣਾ ਪੈਂਦਾ, ਤੇ ਉੱਥੋਂ ਲਾ ਸਕਦੇ ਹੋ ਤੁਸੀਂ। ਫੈਮਿਲੀ ਕੋਰਟ 'ਚ ਆਪਾਂ ਲਾ ਸਕਦੇ ਜੀ ਕੇਸ? ਉਹ ਮੈਂ ਨਹੀਂ ਇਸ ਵੇਲੇ ਉਹ ਕੇਸ ਫੜ ਸਕਦਾ ਨਿਊਯਾਰਕ ਦਾ, ਪਰ ਹਾਂਜੀ ਫੈਮਿਲੀ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ, ਮੈਂ ਤੁਹਾਨੂੰ ਰੈਫਰ ਕਰ ਦੂੰਗਾ। ਇੱਕ ਜਾਣਕਾਰ ਹੈਗਾ ਮੇਰਾ, ਉਹ ਫੈਮਿਲੀ ਕੋਰਟ 'ਚ ਤੁਹਾਡੀ ਹੈਲਪ ਕਰ ਦੂਗਾ, ਤੇ ਫੈਮਿਲੀ ਕੋਰਟ ਵਾਲਾ ਮੁੱਦਾ ਤੁਹਾਡਾ ਸੋਲਵ ਹੋ ਜਾਂਦਾ, ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਾਲੀ ਹੈਲਪ ਤੁਹਾਡੀ ਆਪਾਂ ਕਰ ਦਾਂਗੇ। ਤੇ ਗਾਰਡੀਅਨਸ਼ਿਪ ਅਟਾਰਨੀ ਟੇਰਕੇਆਣਾ ਜੀ ਕਿੰਨੀ ਉਮਰ ਤੱਕ ਜਿਹੜੀ ਉਹ ਹੁੰਦੀ, ਉਹਦੀ ਕੱਟ ਆਫ ਟਾਈਮ ਕੀ ਆ? ਭਾਜੀ ਅਲੱਗ-ਅਲੱਗ ਸਟੇਟਾਂ, ਕਿਸੇ 18 ਤੋਂ 21 ਸਾਲ ਦੇ ਵਿੱਚ ਨਾ ਛੋਟੇ-ਮੋਟੇ ਕਾਊਂਟੀ ਟੂ ਕਾਊਂਟੀ ਪ੍ਰੋਸੀਜਰ ਹੈਗੇ ਆ। ਜ਼ਿਆਦਾਤਰ 18 ਤੋਂ ਪਹਿਲਾਂ ਤੁਹਾਨੂੰ ਕਾਰਵਾਈ ਕਰਨੀ ਪੈਂਦੀ ਹੈ, ਤੇ ਕਈ ਵਾਰੀ ਉਹ ਤੁਹਾਨੂੰ ਕੋਰਟ ਦੀ ਪਰਮਿਸ਼ਨ ਨਾਲ 21 ਸਾਲਾਂ ਤੱਕ ਐਕਸਟੈਂਡ ਕਰ ਦਿੰਦੇ ਆ। ਠੀਕ ਹੈ, ਓਕੇ। ਤੇ 17 ਸਾਲਾਂ ਦਾ ਦੱਸਦੇ ਆ, ਸੋ ਮਤਲਬ ਕਾਈਂਡ ਆਫ ਹੈਗੀ ਆ ਉੱਥੇ ਗੁੰਜਾਇਸ਼? ਹਾਂਜੀ, ਗੁੰਜਾਇਸ਼ ਹੈਗੀ ਹੈ। ਠੀਕ ਹੈ ਜੀ। ਅਗਲੇ ਕਾਲਰ ਗੁਰਮੀਤ। ਤੇ ਗੁਰਪ੍ਰੀਤ ਜੀ, ਜੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ, ਇਹਨਾਂ ਦੇ ਆਫਿਸ ਦਾ ਨੰਬਰ ਆ 4159090503 4159090503। ਗੁਰਮੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ, ਮੈਂ ਪੀਡੀ ਦਾ ਕੇਸ ਸੀ ਪਹਿਲਾਂ ਭਾਜੀ, ਇੱਥੇ 2018 ਚ ਸੀ ਲੱਗਾ। ਉਹਨਾਂ ਨੇ ਪੀਡੀ ਦੇ ਦਿੱਤੀ ਸੀ ਸਿਸਟਮ ਦੇ ਵਿੱਚ ਭਾਜੀ, ਉਹਨਾਂ ਨੇ ਕੇਸ ਗਰੰਟਡ ਕਰਤਾ ਸੀ। ਠੀਕ ਹੈ। ਤੇ ਉਹਨਾਂ ਨੇ ਭਾਜੀ A05 ਕੈਟਾਗਰੀ ਦਾ ਵਰਕ ਪਰਮਿਟ ਵੀ ਦੇ ਦਿੱਤਾ ਸੀ, ਹੁਣ ਕੈਟਾਗਰੀ ਚੇਂਜ ਕਰਤੀ ਹੈ। ਉਹਦਾ ਭਾਜੀ ਕੋਈ ਹੱਲ ਹੋ ਸਕਦਾ? ਕੇਸ ਖਿਲਾ ਸਕਣੇ ਆ ਕਿ ਨਹੀਂ? ਨਹੀਂ ਭਾਜੀ, ਪੀਡੀ ਮਤਲਬ ਕਿ ਡਿਸਮਿਸ ਕਰਤਾ ਨਾ ਕੇਸ ਤੁਹਾਡਾ? ਹਾਂਜੀ, ਤੇ ਉਹਨਾਂ ਨੇ A05 ਕੈਟਾਗਰੀ ਵਾਲਾ ਸਿਸਟਮ ਦੇ ਵਿੱਚ ਪਾਤਾ ਸੀ ਵੀ ਕੇਸ ਗ੍ਰਾਂਟ ਕਰਤਾ ਹੈ। ਨਹੀਂ ਤਾਂ ਭਾਜੀ ਉਹਨਾਂ ਨੂੰ ਗਲਤੀ ਲੱਗ ਗਈ। ਫਿਰ ਤੁਸੀਂ ਨਾ ਕੇਸ ਆਪਣਾ ਅਸਾਈਲਮ ਆਫਿਸ ਮੋਰੇ ਲਾਇਆ ਦੁਬਾਰਾ ਕਿ ਨਹੀਂ ਲਾਇਆ? ਨਹੀਂ ਭਾਜੀ, ਲਾਇਆ ਨਹੀਂ। ਉਹੀ ਤੁਹਾਡੇ ਅੱਗੇ ਪਹਿਲਾਂ ਕਾਲ ਕੀਤੀ ਸੀ, ਤੁਹਾਨੂੰ $250 ਫੀਸ ਵੀ ਦਿੱਤੀ ਸੀ। ਬਾਅਦ ਚ ਤੁਹਾਡੇ ਆਫਿਸ ਚ ਕਾਲ ਕੀਤੀ, ਤੁਸੀਂ ਕਾਲ ਦਾ ਆਨਸਰ ਨਹੀਂ ਦਿੱਤਾ ਸੀ। ਸਾਨੂੰ ਭਾਜੀ ਇੱਕ ਵਾਰੀ ਨਾ ਦੁਬਾਰਾ ਸਾਡੇ ਆਫਿਸ ਨੂੰ ਕੰਟੈਕਟ ਕਰ ਲਿਓ। ਜਿਹੜੀ ਤੁਹਾਡੀ ਰਸੀਦ ਸੀਗੀ ਨਾ, ਉਹ ਵਾਪਸ ਉਹਨਾਂ ਨੂੰ ਭੇਜ ਦਿਓ ਕਿ ਮੈਂ ਦਿੱਤੀ ਸੀ, ਮੇਰੀ ਗੱਲ ਹੋਈ ਨਹੀਂ। ਉਹ ਦੁਬਾਰਾ ਤੁਹਾਡੀ ਕਾਲ ਬੰਨ ਦੋਗੇ। ਉਹਨਾਂ ਨੂੰ ਜਿਹੜਾ ਹੈਗਾ ਨਾ ਮੈਸੇਜ ਕਰਕੇ, ਤੇ ਦੁਬਾਰਾ ਦੱਸ ਦਿਓ ਕਿ ਮੈਂ ਰਸੀਦ ਦਿੱਤੀ ਹੈ ਤੇ ਮੇਰੀ ਅਪਾਇੰਟਮੈਂਟ ਹੋ ਨਹੀਂ ਸਕੀ, ਤੇ ਉਹ ਤੁਹਾਡੇ ਮੈਂ ਜਿਹੜਾ ਚੜ੍ਹਦੇ ਹਫਤੇ 'ਚ ਤੁਹਾਡਾ ਮੈਂ ਜਵਾਬ ਦੇ ਦੇਣਾ ਡਾਇਰੈਕਟਲੀ। ਠੀਕ ਹੈ ਭਾਜੀ। ਭਾਜੀ ਉਹਦਾ ਇੱਕ ਪੁੱਛਣਾ ਸੀ ਵੀ ਕੇਸ ਉਹ ਖੁੱਲ ਸਕਦਾ ਪੀਡੀ ਦਾ? ਉਹਨਾਂ ਨੇ ਐਪਲੀਕੇਸ਼ਨ ਗਰੰਟਡ ਕੀਤੀ ਹੈ,
ਨਹੀਂ ਭਾਜੀ, ਉਹਨਾਂ ਨੂੰ ਨਾ ਗਲਤੀ, ਜੇ ਉਹਨਾਂ ਨੂੰ ਗਲਤੀ ਲੱਗੀ ਹੈ ਉਸ ਬੇਸ ਤੇ ਗ੍ਰਾਂਟਡ ਨਹੀਂ ਹੋ ਸਕਦਾ ਤੁਹਾਡਾ ਬਿਨਾਂ ਕੇਸ ਸੁਣੇ। ਜੇ ਕੱਲੀ ਪੀਡੀ ਮਿਲੀ ਹੈ ਤਾਂ ਫਿਰ ਪੀਡੀ ਮਿਲੀ ਹੈ, ਤੁਹਾਨੂੰ ਅਸਾਲਮ ਆਫਿਸ 'ਚ ਜਾਣਾ ਪੈਣਾ। ਠੀਕ ਹੈ ਭਾਜੀ। ਓਕੇ ਜੀ, ਮਿਹਰਬਾਨੀ ਜੀ। ਤੇ ਇਹਨਾਂ ਦੇ ਆਫਿਸ 'ਚ ਕੰਟੈਕਟ ਕਰਕੇ ਤੇ ਆਪਣੀ ਅਪਾਇੰਟਮੈਂਟ ਉਹਨਾਂ ਨੂੰ ਉਹ ਜਿਹੜੀ ਰਸੀਦ ਘੱਲ ਕੇ ਤੇ ਅਪਾਇੰਟਮੈਂਟ ਆਪਣੀ ਦੁਬਾਰਾ ਜਿਹੜੀ ਬਣਵਾ ਲਓ ਮੰਡੇ ਤੋਂ ਫਰਾਈਡੇ ਕਰਿਓ ਕਾਲ ਜੀ। 4159099050 ਤੇ ਜੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਕਿਸੇ ਨੇ ਸਵਾਲ ਪੁੱਛਣਾ ਤੇ ਉਹਦੇ ਲਈ ਸਟੂਡੀਓ ਦਾ ਨੰਬਰ ਆ 408272 4082725200 ਦੇ ਉੱਤੇ। ਤੇ ਆਪਣੇ ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੇਰਾ ਨਾ ਕੁਐਸਚਨ ਟੋਟਲੀ ਡਿਫਰੈਂਟ ਹੈ ਜਿਹੜੇ ਤੁਹਾਡਾ ਅੱਜ ਟੌਪਿਕ ਹੈ ਇਹਦੇ ਤੋਂ। ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੇਰੇ ਫਾਦਰ ਇਨ ਲਾ ਦੇ, ਹਾਂਜੀ ਉਹਨਾਂ ਦੀ ਉਮਰ 65 ਆ ਨਾ, ਤੇ ਉਹਨਾਂ ਨੂੰ 8 ਸਾਲ ਹੋਏ ਇੱਥੇ ਰਹਿੰਦਿਆਂ ਨੂੰ। ਅਸੀਂ ਉਹਨਾਂ ਦੀ ਸਿਟੀਜ਼ਨ ਲਈ ਅਪਲਾਈ ਕੀਤਾ ਸੀ। ਪਹਿਲੀ ਵਾਰੀ ਉਹਨਾਂ ਨੇ ਆਪਦਾ ਮਤਲਬ ਕਿ ਜਿਹੜੇ ਸਾਰੇ ਉਹ ਸੀਗੇ ਮਤਲਬ ਕਿ ਟੈਸਟ ਵਗੈਰਾ ਹਨਾ ਉਹ ਪਾਸ ਹੋ ਗਿਆ ਸੀ ਉਹਨਾਂ ਦਾ। ਪਰ ਉਹਨਾਂ ਤੋਂ ਜਿਹੜੀ ਮਤਲਬ ਕਿ ਜਿਵੇਂ ਕੁਐਸਚਨ ਆਨਸਰ ਵੈਸੇ ਕੁਛ ਪੁੱਛਦੇ ਆ, ਜਿਵੇਂ ਮਤਲਬ ਕਿ ਹਿਸਟਰੀ ਵਾਲਾ ਵੀ ਪਾਸ ਹੋ ਗਿਆ ਸੀ, ਲਿਖਾਇਆ ਸੀ ਉਹ ਵੀ ਉਹਨਾਂ ਦਾ ਪਾਸ ਸੀ। ਤੇ ਉਹ ਜਦੋਂ ਕੋਈ ਕੁਐਸਚਨ ਪੁੱਛਦੇ ਆ ਉਹਦਾਂ ਤੋਂ ਅੰਡਰਸਟੈਂਡ ਨਹੀਂ ਹੁੰਦਾ। ਹਾਂਜੀ, ਪਹਿਲੀ ਵਾਰੀ ਵੀ ਫਿਰ ਉਹ ਆਈ ਰਹਿ ਗਏ, ਦੂਜੀ ਵਾਰੀ ਵੀ ਜਦੋਂ ਉਹ ਗਏ ਤਾਂ ਉਹਨਾਂ ਤੋਂ ਫਿਰ ਦੁਬਾਰਾ ਕੋਈ ਕੁਐਸਚਨ ਇੱਕ ਦੋ ਪੁੱਛੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਉਹ ਕੀ ਪੁੱਛ ਰਹੇ ਆ ਹਨਾ। ਤਾਂ ਹੁਣ ਅਸੀਂ ਮਤਲਬ ਕਿ ਉਹਨਾਂ ਦੀ ਦੁਬਾਰ ਤੋਂ ਰੀਅਪਲਾਈ ਕਰਨੀ ਆ, ਤਾਂ ਫਿਰ ਉਹ ਦੁਬਾਰ ਤੋਂ ਚਲੋ ਟੈਸਟ ਸਾਰੇ ਦੁਬਾਰ ਤੋਂ ਹੋਣਗੇ, ਪਰ ਮਤਲਬ ਕਿ ਹੁਣ ਅਸੀਂ ਉਹ ਬਹੁਤ ਡਰ ਰਹੇ ਆ ਵੀ ਮੈਂ ਵੀ ਦੁਬਾਰ ਤੋਂ ਮੈਨੂੰ ਤਾਂ ਫਿਰ ਨਹੀਂ ਪਾਸ ਹੋਣਾ, ਵੀ ਇਹਦੇ ਲਈ ਸਾਨੂੰ ਵਕੀਲ ਹਾਇਰ ਕਰਨ ਦੀ ਲੋੜ ਆ ਕਿ ਕਿੱਦਾਂ? ਹਾਂਜੀ ਨਹੀਂ, ਵਕੀਲ ਦੀ ਤਾਂ ਨਹੀਂ ਲੋੜ। ਵਕੀਲ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਟੈਸਟ ਜਿਹੜੇ ਹੈਗੇ ਆਪ ਹੀ ਕਰਨੇ ਪੈਂਦੇ ਆ। ਤੇ ਜੇ ਕਿਸੇ ਨੂੰ ਮੈਡੀਕਲ ਡਿਸੇਬਿਲਿਟੀ ਹੈਗੀ, ਵਾਕਈ ਅਸਲੀ ਮੈਡੀਕਲ ਮੁੱਦਾ ਹੈਗਾ ਕੋਈ, ਫॉर ਐਗਜ਼ਾਮਪਲ ਕਿਸੇ ਨੂੰ ਡਿਮੈਂਸ਼ੀਆ ਜਾਂ ਲਰਨਿੰਗ ਇੰਪੈਡੀਮੈਂਟ ਜਾਂ ਸਪੀਚ, ਉਹਨਾਂ ਨੂੰ ਉਹ ਛੋੜ ਦੇ ਦਿੰਦੇ, ਬਾਕੀਆਂ ਨੂੰ ਟੈਸਟ ਵਗੈਰਾ ਕਰਨੇ ਪੈਂਦੇ ਆ। ਜੀ ਜੀ। ਤੇ ਕੀ ਬਸ ਉਹੀ ਆ ਮਤਲਬ ਇੰਨੇ ਸਾਲ ਹੋ ਗਏ ਹੁਣ, ਆਈ ਥਿੰਕ ਇਸ ਚੀਜ਼ ਦੇ ਵਿੱਚ ਛੋਟ ਵੀ ਜਿਹੜੀ ਉਹ ਹੋ ਜਾਂਦੀ ਹੈ ਜੇ ਇੰਨੇ ਸਾਲ ਦੇ ਹੋ ਗਏ ਨੇ ਉਮਰ ਹੁੰਦੀ ਹੈ? ਹਾਂਜੀ, 55 ਸਾਲ ਤੋਂ ਉੱਤੇ ਜੇ ਉਮਰ ਆ, 15 ਸਾਲ ਬੰਦਾ ਮਤਲਬ ਜਿਹੜੇ ਐਗਜ਼ੈਂਪਸ਼ਨਸ ਹੈਗੀਆਂ ਉਹ ਲੈਂਗੁਏਜ ਤੋਂ ਤੇ ਉੱਤੋਂ ਮਿਲ ਜਾਂਦੀਆਂ। ਕਈ ਵਾਰੀ ਜਿਹੜਾ 65 ਸਾਲ ਦਾ ਬੰਦਾ 20 ਸਾਲ ਹੋ ਗਏ ਰਹਿੰਦੇ ਉਹਨੂੰ ਬੇਸਿਕਲੀ ਸਾਰੀ ਛੋਟ ਦੇ ਦਿੰਦੇ ਆ। ਠੀਕ ਹੈ। ਸੋ ਦੇਖ ਲਿਓ ਜੀ। ਤੇ ਅਗਲੇ ਆਪਣੇ ਕਾਲਰ ਨੇ ਮਨੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ ਦੋ ਕੁਐਸਚਨ ਨੇ, ਛੋਟੇ ਛੋਟੇ ਨੇ। ਤੇ ਮੇਰਾ ਪਹਿਲਾ ਕੁਐਸਚਨ ਇਹ ਸੀ ਭਾਜੀ, ਜਿੱਦਾਂ ਮੈਂ ਨਾ 2013 ਦੇ ਵਿੱਚ ਨਾ ਬਾਲ ਟੱਪਿਆ ਸੀ ਤੇ ਮੇਰੀ 2000 ਪਹਿਲਾਂ ਤੇ ਉਹਨਾਂ ਨੇ ਮੈਨੂੰ ਅਸਾਲਮ ਆਫਿਸਰ ਦੇ ਸਾਹਮਣੇ ਸੱਦਿਆ ਸੀ ਨਾ, ਤੇ ਉਹਨਾਂ ਨੇ ਮੇਰਾ ਕੇਸ ਜਿੱਦਾਂ ਟਰਮੀਨੇਟ ਕਰ ਦਿੱਤਾ ਸੀ। ਹਾਂਜੀ, ਤੇ ਕੋਰਟ ਦੇ ਵਿੱਚ ਮੇਰੀ ਡੇਟ ਨਹੀਂ ਸ਼ੋ ਹੋਈ। ਜਦੋਂ ਮੈਂ ਕੇਸ ਚੈੱਕ ਕੀਤਾ ਸੀ ਤੇ ਉਹ 1 ਸਾਲ ਬਾਅਦ 2014 ਸ਼ੋ ਹੋਈ, ਤੇ ਉੱਥੇ ਜਦੋਂ ਮੈਂ ਵੇਖਿਆ ਤੇ ਉਹਨਾਂ ਨੇ ਕੇਸ ਟਰਮੀਨੇਟਡ ਬਾਏ ਕੋਰਟ ਜੱਜ ਪਾਇਆ ਹੈ। ਭਾਜੀ ਇਹਦਾ ਕੁਝ ਹੋ ਸਕਦਾ ਜੀ? ਹੁਣ ਤੁਹਾਡਾ ਇਸ ਵੇਲੇ ਚੱਲ ਰਿਹਾ ਕੇਸ ਕਿਤੇ ਕਿ ਨਹੀਂ ਟਰਮੀਨੇਟਡ ਹੀ ਹੈ? ਟਰਮੀਨੇਟਡ ਹੀ ਭਾਜੀ। ਮੈਂ ਬਾਅਦ ਚ ਛੇੜਿਆ ਹੀ ਨਹੀਂ, ਕੁਛ ਵੀ ਨਹੀਂ ਕੀਤਾ ਇਹਦੇ ਬਾਰੇ ਭਾਜੀ। 2 ਨੰਬਰ ਚ ਆਏ ਸੀ ਤੁਸੀਂ? ਹਾਂਜੀ ਭਾਜੀ, ਬਾਲ ਟੱਪਿਆ ਸੀ, ਪਰ ਭਾਜੀ ਉਹਨਾਂ ਨੇ ਮੈਨੂੰ ਜਦੋਂ ਮੈਨੂੰ ਰਿਲੀਜ਼ ਕੀਤਾ ਨਾ ਤੇ ਮੇਰੇ ਕੋਲ I-94 ਵੀ ਦਿੱਤਾ ਸੀ ਤੇ ਉੱਥੇ ਲਿਖਿਆ ਸੀ ਐਡਵਾਂਸ ਪ੍ਰੋ, ਕੁਛ ਲਿਖਿਆ ਇੱਦਾਂ ਭਾਜੀ। ਕੁਛ ਹੋ ਸਕਦਾ ਇਹਦੇ ਬਾਰੇ ਭਾਜੀ? ਜੇ I-94 ਮਿਲਿਆ ਤਾਂ ਭਾਜੀ ਵਿਆਹ ਦਾ ਬੇਸ ਤੁਹਾਡੇ ਲਈ ਸਭ ਤੋਂ ਬੈਸਟ ਆ। ਹਾਂਜੀ, ਤੇ ਭਾਜੀ ਕੰਟਰੀ ਆਰਡਰ ਕਰਨੀ ਪੈ ਸਕਦੀ? ਜੇ I-94 ਹੈਗਾ ਤੇ ਦੇਖਣਾ ਪੈਣਾ ਕਿਹੜੇ ਵਾਲਾ ਪੈਰੋਲ ਆ, ਪਰ ਜੇ I-94 ਹੈਗਾ ਤੇ ਸਹੀ ਤਰੀਕੇ ਨਾਲ ਪੈਰੋਲ ਹੋਏ ਆ ਤਾਂ ਫਿਰ ਨਹੀਂ ਕਰਨੀ ਪੈਣੀ ਜੀ। ਠੀਕ ਹੈ ਭਾਜੀ। ਤੇ ਕੋਈ ਹੋਰ ਕੇਸ ਨਹੀਂ ਲੱਗ ਸਕਦਾ ਵੈਸੇ ਦੁਬਾਰਾ? ਹੋਰ ਭਾਜੀ ਕਿਹੜਾ ਕੇਸ ਲਾਣਾ ਤੁਸੀਂ? ਮਤਲਬ ਉਹੀ ਕੇਸ ਆ ਸਾਰਿਆਂ ਦੇ, ਅਸਾਈਲਮ ਦਾ ਹੁੰਦਾ ਜਾਂ ਫੈਮਿਲੀ ਵਾਲਾ ਹੁੰਦਾ ਤੇ ਜਾਂ ਇਨਵੈਸਟਮੈਂਟ ਵਾਲਾ ਹੁੰਦਾ ਤੇ ਜਾਂ ਫਿਰ ਪੜ੍ਹਾਈ ਲਿਖਾਈ ਵਾਲਾ ਹੁੰਦਾ ਤੇ ਜਾਂ ਫਿਰ ਜੇ ਕ੍ਰਾਈਮ ਕਿਸੇ ਨਾਲ ਹੋਇਆ ਯੂਵੀਜ਼ ਵਾਲੇ ਜਿਹੜੇ ਹੈਗੇ ਸ਼ੋ ਕਰਦਾ ਵੇ। ਹਾਂਜੀ, ਮੈਂ ਕਿਹਾ ਜਿੱਦਾਂ 2014 ਦੇ ਵਿੱਚ ਟਰਮੀਨੇਟਡ ਸ਼ੋ ਕਰਦਾ ਪਿਆ ਕੇਸ, ਤੇ ਮੈਂ ਦੁਬਾਰਾ ਰੀਅਪਲਾਈ ਕਰ ਸਕਦਾ ਜਿੱਦਾਂ ਇਸ ਸਾਲਾਂ ਵਾਸਤੇ? ਰੀਪਲਾਈ ਭਾਜੀ 2014 ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਕਿ ਭਾਈ ਇੰਨੀ ਦੇਰ ਕਾਦੀ ਵੇਟ ਕਰਦਾ ਸੀਗਾ, ਸਾਲ ਦੇ ਅੰਦਰ ਦੁਬਾਰਾ ਕੇਸ ਲਾਣਾ ਹੁੰਦਾ। ਤੇ ਤੁਹਾਡੇ ਹੁਣ 8 ਸਾਲ ਹੋ ਗਏ ਤੁਹਾਡਾ ਕੇਸ, ਤੇ ਹੁਣ ਕੇਸ ਵੀ ਤੁਹਾਡਾ ਕੋਈ ਮੁੱਦਾ ਕੋਈ ਨਵਾਂ ਤੇ ਹੈ ਨਹੀਂਗਾ ਹੁਣ, ਤੇ ਉਹੀ ਜਿਹੜੇ ਪੁਰਾਣੇ ਮੁੱਦੇ ਉਹਦੇ ਬੇਸ ਤੇ ਉਹਨਾਂ ਨੇ ਤੁਹਾਨੂੰ ਲੇਟ ਫਾਈਲਿੰਗ ਕਹਿਣੀ। ਲਾ ਸਕਦੇ ਆ ਤੁਸੀਂ, ਪਰ ਫਾਇਦਾ ਕੋਈ ਨਹੀਂ ਹੋਣਾ ਮੇਰੇ ਹਿਸਾਬ ਨਾਲ। ਵਰਕ ਪਰਮਿਟ ਹੀ ਮਿਲਣੇ ਤੁਹਾਨੂੰ ਜੀ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਗੌਰਵ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕਿਆ ਕੁਐਸਚਨ ਹੈ ਭਾਜੀ, ਮੇਰਾ ਕੇਸ ਸੈਨ ਫਰਾਂਸਿਸਕੋ ਹੈ ਤੇ ਭਾਜੀ ਮੈਂ ਨਾ ਫ੍ਰੈਜ਼ਨੋ ਚ ਰਹਿਣਾ ਵਾ, ਤੇ ਭਾਜੀ ਮੈਂ ਨਾ ਫ੍ਰੈਜ਼ਨੋ ਦੇ ਵਿੱਚ ਹੀ ਐਡਰੈਸ ਚੇਂਜ ਕਰਾਉਣਾ ਚਾਹੁੰਦਾ, ਤੇ ਇਹਦਾ ਕੋਈ ਨੈਗੇਟਿਵ ਇਫੈਕਟ ਪਏਗਾ ਭਾਜੀ ਆਪਣਾ ਕੇਸ? ਨਹੀਂ ਭਾਜੀ, ਕੋਈ ਨੈਗੇਟਿਵ ਇਫੈਕਟ ਨਹੀਂ ਹੈਗਾ। ਤੇ
ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਐਕਚੁਅਲੀ ਐਡਰੈਸ ਚੇਂਜ ਕਰਾਉਣਾ, ਤੇ ਉਹਨੂੰ ਕਰਾਓ ਤੁਸੀਂ ਜ਼ਰੂਰ। ਜੀ ਤੇ ਭਾਜੀ ਮੈਂ ਆਲਰੇਡੀ 1-2 ਵਾਰੀ ਚੇਂਜ ਕਰਾ ਚੁੱਕਾ, ਕੋਈ ਚੱਕਰ ਤੇ ਨਹੀਂ ਉਸ ਚੀਜ਼ ਦਾ? ਨਹੀਂ, ਜਿੰਨੀ ਨਹੀਂ, ਵਾਰੀ ਭਾਵੇਂ 100 ਵਾਰੀ ਮੂਵ ਹੋਏ ਤੁਸੀਂ 100 ਵਾਰੀ ਕਰਾਉਣਾ ਚੇਂਜ, ਕੋਈ ਚੱਕਰ ਨਹੀਂ ਹੈਗਾ। ਉਹਨਾਂ ਨੂੰ ਬਸ ਲੇਟੈਸਟ ਤੁਹਾਡਾ ਅਪਡੇਟਡ ਐਡਰੈਸ ਚਾਹੀਦਾ ਹੈ, ਤੁਸੀਂ ਉਹ ਹਮੇਸ਼ਾ ਰੱਖਣਾ ਹੈ, ਉਹ ਉਹਨਾਂ ਨੂੰ ਦੱਸ ਕੇ ਰੱਖਣਾ। ਠੀਕ ਹੈ ਜੀ। ਔਰ ਭਾਜੀ ਇੱਕ ਕੁਐਸਚਨ ਹੋ ਰਿਹਾ ਮੇਰਾ ਭਾਜੀ ਜੀ ਭਾਜੀ, ਇੱਕ ਤੁਹਾਨੂੰ ਇੱਕ ਬਹੁਤ ਜ਼ਿਆਦਾ ਕੁਐਸਚਨ ਆਉਂਦਾ ਭਾਜੀ ਕਿ ਹਨਾ ਸਾਰੇ ਜੱਜਾਂ ਦੀ ਰੇਟਿੰਗ ਪੁੱਛਦੇ ਨੇ, ਕਿੰਨੀ ਜੱਜਾਂ ਦੀ ਰੇਟਿੰਗ ਹੈ ਨਾ ਭਾਜੀ। ਹਾਂਜੀ ਭਾਜੀ ਇੱਕ ਮੇਰੇ ਫਰੈਂਡ ਦਾ ਕੇਸ ਸੀਗਾ ਜੀ ਭਾਜੀ, ਉਹਦਾ ਨਿਊਯਾਰਕ ਕੇਸ ਸੀਗਾ, ਉਹਦੀ 90% ਰੇਟਿੰਗ ਸੀ ਜੱਜ ਦੀ ਭਾਜੀ, ਤੇ ਪਰ ਉਹਦਾ ਨਾ ਕੇਸ ਫਿਰ ਵੀ ਉਹਨਾਂ ਨੇ ਡਿਨਾਈ ਕਰਤਾ ਭਾਜੀ। ਤੁਹਾਡੇ ਹਿਸਾਬ ਨਾਲ ਭਾਜੀ ਆਪਣਾ ਮੈਟਰ ਕਰਦੀ ਰੇਟਿੰਗ ਕਿ ਨਹੀਂ ਮੈਟਰ ਕਰਦੀ? ਭਾਜੀ ਰੇਟਿੰਗ ਆਫ ਕੋਰਸ ਰੇਟਿੰਗ ਮੈਟਰ ਕਰਦੀ ਹੈ। ਜੇ 90% ਵਾਲੇ ਬੰਦੇ ਦੇ ਮੂਹਰੇ ਕੇਸ ਬੰਦੇ ਦਾ ਡਿਨਾਈ ਹੋਇਆ ਤੇ ਫਿਰ ਪੁੱਛਣ ਵਾਲੀ ਗੱਲ ਆ ਕਿ ਗਲਤੀ ਕਿਹਦੀ ਸੀ, ਵਕੀਲ ਦੀ ਗਲਤੀ ਸੀਗੀ ਕਿ ਜਿਹੜਾ ਕਲਾਇੰਟ ਆ ਉਹਦੀ ਗਲਤੀ ਸੀਗੀ ਕਿ ਕੀ ਸੀਗਾ, ਹੈ ਨਾ। ਸੋ 90% ਵਾਲਾ ਤਾਂ ਰੇਟਿੰਗ ਮੈਟਰ ਕਰਦੀ, ਬਿਲਕੁਲ ਮੈਟਰ ਕਰਦੀ ਹੈ। ਖੁੱਲ ਦਿਲੀ ਦੇ ਨਾਲ ਉਹ ਪਾਸ ਕਰਦਾ ਆ, ਉੱਥੋਂ ਇਹ ਡੈਫੀਨੇਟਲੀ ਪਤਾ ਲੱਗਦਾ ਹੈ। ਕਈ ਵਾਰੀ ਦੇਖੀਦਾ ਕਿ ਬੜਾ ਵਧੀਆ ਬੰਦਾ ਵੈਲ ਪ੍ਰੀਪੇਅਰਡ ਸੀਗਾ। ਸਾਡਾ ਇੱਕ ਕੇਸ ਸੀਗਾ ਸਿਐਟਲ ਦਾ, ਸਾਰਾ ਉਹਦਾ ਮਤਲਬ ਬਿਲਕੁਲ ਸਹੀ ਸੀਗਾ ਬੰਦਾ, ਤੇ ਪੂਰੀ ਨੌਲੇਜ ਸੀਗੀ ਤੇ ਸਹੀ ਜਵਾਬ ਦਿੱਤੇ, ਤੇ ਰੀਲੋਕੇਸ਼ਨ ਦੇ ਜੱਜ ਦੀ 20% ਰੇਟਿੰਗ ਸੀਗੀ। ਉਹਨੇ ਬਸ ਰੀਲੋਕੇਸ਼ਨ ਦੇ ਮੁੱਦੇ ਤੇ ਆਪਣਾ ਗਰਾਰੀ ਫਸਾਰੀ ਗਲਤ ਤਰੀਕੇ ਨਾਲ, ਮਤਲਬ ਆਪਾਂ ਉਹਨਾਂ ਐਗਰੀ ਨਹੀਂ ਕਰਦੇ। ਤੇ ਆਹੀ ਕਈ ਵਾਰੀ ਬੰਦਾ ਦਾ ਕਲਾਇੰਟ ਬੜਾ ਵੀਕ ਹੁੰਦਾ ਤੇ ਵਕੀਲ ਆਪ ਕਹਿੰਦਾ ਹੁੰਦਾ ਯਾਰ ਇਹ ਪਤਾ ਨਹੀਂ ਕੀ ਕਹੂਗਾ ਕੀ ਨਹੀਂ ਕਹੂਗਾ, ਤੇ ਜੱਜ ਪੁੱਛਦਾ ਹੀ ਕੱਖ ਨਹੀਂ, ਤੇ ਚੱਲ ਬਈ ਜਦੋਂ ਹੀ ਬਿਆਨ ਵੀ ਮੁੱਕਿਆ ਕਹਿੰਦਾ ਕੇਸ ਗਰੰਟਡ। ਸੋ ਡੈਫੀਨੇਟਲੀ ਜੱਜ ਦਾ ਜਿਹੜਾ ਰਵੱਈਆ ਉਹ ਬੜਾ ਮੈਟਰ ਕਰਦਾ। ਕਈ ਜੱਜ ਇੰਨੀ ਟੈਨਸ਼ਨ ਨਹੀਂ ਲੈਣਾ ਚਾਹੁੰਦੇ, ਪਾਸ ਕਰ ਦਿੰਦੇ ਨੇ, ਪਰ ਕਈ ਜੱਜ ਇੱਦਾਂ ਹੁੰਦੇ ਕਿ ਉਹਨਾਂ ਦੀ ਰੇਟਿੰਗ ਵਧੀਆ ਹੁੰਦੀ ਪਰ ਉਹ ਨੌਲੇਜੇਬਲ ਹੁੰਦੇ ਆ, ਉਹ ਪੁੱਛਦੇ ਆ ਸਵਾਲ ਜਵਾਬ ਸਾਰੇ, ਤੇ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਬੇਵਕੂਫ ਨਹੀਂ ਬਣਾ ਸਕਦੇ, ਰਾਈਟ। ਤੇ ਜਿਹੜੇ ਤੁਹਾਡੇ ਮਤਲਬ ਹੁਣ 90% ਵਾਲਾ ਉਹਦੇ ਵਿੱਚ ਇੱਦਾਂ ਕਿ ਤੁਹਾਡੇ ਜਿਹੜਾ ਬੰਦਾ ਦੀ ਵੀ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਣੀ। ਜੀ ਜੀ। ਅਗਲੇ ਕਾਲਰ ਨੇ ਜੱਸੀ। ਹਾਂਜੀ, ਸਤਿ ਸ਼੍ਰੀ ਅਕਾਲ ਬੰਦਾ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਦੋ ਛੋਟੀ ਕੁਐਸਚਨ ਭਾਜੀ ਜੀ। ਇੱਕ ਮੈਂ ਨਾ ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕੀਤਾ, ਤੇ ਉਹ ਮੈਂ ਪੁੱਛਣਾ ਸੀ, ਮੈਂ ਜਰਮਨ ਮੈਨੂੰ ਥੋੜੇ ਕੋਈ ਐਮਰਜੈਂਸੀ ਹੈ ਤੇ ਮੈਂ ਜਾਣਾ ਚਾਹੁੰਦਾ, ਤੇ ਉਹ ਮੈਂ ਐਮਰਜੈਂਸੀ ਅਪਲਾਈ ਕਰ ਸਕਦਾ ਕੋਈ, ਕਿ ਜਾਂ ਉਹ ਟਾਈਮ ਦੇ ਨਾਲ ਹੀ ਆਉਂਦਾ ਟਰੈਵਲ ਡਾਕੂਮੈਂਟ ਰਿਫਿਊਜੀ? ਤੁਹਾਡਾ ਕੇਸ ਪਾਸ ਹੋ ਗਿਆ? ਹਾਂਜੀ ਹਾਂਜੀ, ਜੇ ਤੁਹਾਨੂੰ ਐਮਰਜੈਂਸੀ ਹੈ ਤੁਸੀਂ ਉਹਨੂੰ ਐਕਸਪੀਡਾਈਟ ਕਰਾ ਸਕਦੇ ਆ। ਐਮਰਜੈਂਸੀ ਕੀ ਹੈ ਤੁਹਾਡੀ? ਉਹ ਚਾਚਾ ਜੀ ਮੇਰੇ ਬਹੁਤ ਬਿਮਾਰ ਉੱਥੇ ਜਰਮਨ। ਟਰਾਈ ਕਰਕੇ ਦੇਖ ਲਓ, ਐਕਸਪੀਡਾਈਟ ਕਰ ਵੀ ਸਕਦੇ ਆ। ਡਾਕੂਮੈਂਟ ਸਬਮਿਟ ਕਰਾ ਦਿਓ, ਨੁਕਸਾਨ ਕੋਈ ਨਹੀਂ, ਫੋਲੋ ਅਪ ਕਰ ਲਓ ਜੇ ਕਰਦੇ ਆ ਤਾਂ। ਪਰ ਹਾਂਜੀ ਨਿਊਯਾਰਕ ਪਾਸ ਹੋਇਆ ਤੇ ਮੈਨੂੰ ਆਲਮੋਸਟ ਸਾਲ ਹੋ ਜਾਣਾ, ਮੈਂ ਹੁਣ ਗ੍ਰੀਨ ਕਾਰਡ ਅਪਲਾਈ ਕਰਨਾ, ਤੇ ਮੈਂ ਮਿਚੀਗਨ ਚ ਕਰ ਸਕਦਾ ਕਿ ਜਾਂ ਮੈਨੂੰ ਨਿਊਯਾਰਕ ਚ ਰੱਖਣਾ ਪੈਣਾ? ਨਹੀਂ, ਜਿੱਥੇ ਰਹਿੰਦੇ ਉਹਦੇ ਹਿਸਾਬ ਨਾਲ ਅਪਲਾਈ ਕਰਨਾ, ਕੋਈ ਚੱਕਰ ਨਹੀਂ। ਉਹ ਕੋਈ ਚੱਕਰ ਨਹੀਂ, ਨਿਊਯਾਰਕ ਚ ਪਾਸ ਹੋਇਆ ਤੇ ਕੋਈ ਚੱਕਰ ਨਹੀਂ। ਕੋਈ ਚੱਕਰ ਨਹੀਂ, ਜਿੱਥੇ ਰਹਿੰਦੇ ਆ ਜੀ, ਆਜ਼ਾਦੀ ਹੈ ਜੀ ਇੱਥੇ ਮੂਵਮੈਂਟ ਦੀ ਇੰਨੀ ਕੁ ਅਮਰੀਕਾ ਦੇ ਵਿੱਚ। ਸੋ ਤੁਸੀਂ ਜਿੱਥੇ ਮਰਜ਼ੀ ਰੀਲੋਕੇਟ ਹੋ ਕੇ ਤੇ ਕਰ ਸਕਦੇ ਆ। ਮੁੱਦਾ ਇੰਡੀਆ 'ਚ ਬਣ ਜਾਂਦਾ ਆ ਅਸਾਈਲਮ ਦੇ ਵਿੱਚ ਰੀਲੋਕੇਸ਼ਨ ਦਾ। ਥੈਂਕ ਯੂ। ਤਰਸੇਮ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੁਐਸਚਨ ਹੈ ਜੀ, ਮੈਂ 2015 ਚ ਮੈਂ ਸਿਟੀਜ਼ਨ ਤੇ ਆਪਣੀ ਸਿਸਟਰ ਦਾ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦੀ ਨਾ ਮੈਨੂੰ ਲੈਟਰ ਆਈ ਸੀ ਪਿਛਲੇ ਵੀਕ ਵੀ ਉਹਨਾਂ ਦਾ ਬਰਥ ਸਰਟੀਫਿਕੇਟ ਆ ਜਿਹੜਾ ਲੇਟ ਰਜਿਸਟਰਡ ਹੋਇਆ ਹੈਗਾ, ਤੇ ਉਹ ਸੈਕੰਡਰੀ ਡਾਕੂਮੈਂਟ ਉਹਨਾਂ ਨੇ ਮੰਗੇ ਨੇ। ਹਾਂਜੀ। ਤੇ ਭਾਜੀ ਮੈਂ ਜਾਣੀ ਕਿ ਸਕੂਲ ਵਗੈਰਾ ਦੇ ਸਰਟੀਫਿਕੇਟ ਭੇਜਣੇ ਹੋਣਗੇ ਜਾਂ ਕੀ ਭੇਜਾਂ ਜੀ ਉਹਨਾਂ ਨੂੰ? ਭਾਜੀ ਤੁਹਾਨੂੰ ਜਿਹੜਾ ਲੇਟ ਰਜਿਸਟਰਡ ਹੈ ਨਾ, ਤੁਹਾਨੂੰ ਲੈਟਰ ਲੈਣੀ ਪੈਣੀ ਆ ਉੱਥੋਂ ਦੀ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਤੋਂ, ਕਿ ਇਹਦਾ ਸਰਟੀਫਿਕੇਟ ਅਵੇਲੇਬਲ ਨਹੀਂ ਹੈਗਾ, ਜੋ ਵੀ ਰੀਜ਼ਨ ਉਹਨੇ ਦੇਣਾ ਕਿ ਸਾਡੇ ਰੈਕਡ 'ਚ ਅਵੇਲੇਬਲ ਨਹੀਂ ਹੈਗਾ ਤੇ ਲੇਟ ਰਜਿਸਟਰਡ ਹੀ ਆ। ਤੇ ਉਹਨਾਂ ਨੂੰ ਤੁਹਾਨੂੰ ਐਫੀਡੇਵਿਟ ਲਾਣੇ ਪੈਣੇ ਆ, ਜਿਹੜੇ ਲੋਕਾਂ ਨੇ ਉਤੋਂ ਵੱਡੇ ਸੀਗੇ ਜਿਹਨਾਂ ਨੂੰ ਨੌਲੇਜ ਹੈ, ਹੈ ਨਾ, ਰਿਸ਼ਤੇਦਾਰ ਹੋ ਗਏ ਜਾਂ ਸੱਜਣ ਮਿੱਤਰ ਜਿਹਨਾਂ ਨੇ ਬਰਥ ਦੇਖਿਆ ਜਾਂ ਜਿਹਨੂੰ ਪਰਸਨਲ ਨੌਲੇਜ ਆ, ਤੇ ਉਹਦੇ ਨਾਲ ਤੁਹਾਨੂੰ ਲਾਣੇ ਪੈਣੇ ਆਹੀ ਜਿਹੜਾ ਸਕੂਲ ਵਾਲਾ ਸਰਟੀਫਿਕੇਟ ਹੈਗਾ, ਕਾਰਡ, ਪੈਨ ਕਾਰਡ, ਹੋਰ ਜਿਹੜੇ ਵੀ ਸਰਕਾਰੀ ਡਾਕੂਮੈਂਟ ਆ ਉਹ ਸਾਰੇ ਲਾਣੇ ਪੈਣੇ। ਸੋ 3 ਚੀਜ਼ਾਂ ਕਰਨੀਆਂ ਪੈਣੀਆਂ। ਠੀਕ ਹੈ ਜੀ। ਠੀਕ ਹੈ। ਇੱਕ ਲਾਸਟ ਭਾਜੀ ਮਾੜਾ ਜਿਹਾ, ਇੱਕ ਨਾ ਉਹਨਾਂ ਦੇ ਲਾਈਕ 2000 ਪਿਛਲੇ 3 ਮਹੀਨੇ ਪਹਿਲਾਂ ਵੀ ਬੇਬੀ ਹੋਇਆ, ਤੇ ਉਹ ਮੈਂ ਕਿਦੋਂ ਐਡ ਕਰਾ ਸਕਦਾ ਜੀ? ਕਿਹਨਾਂ ਦੀ ਗੱਲ ਤੁਸੀਂ ਫਾਈਲ ਕਿਹਦੇ ਲਈ ਕੀਤਾ ਵਾ? ਮੇਰੀ ਸਿਸਟਰ ਲਈ ਕੀਤਾ ਜੀ ਮੈਂ। ਜਦੋਂ ਤੁਹਾਡੀ ਸਿਸਟਰ ਦਾ ਨੰਬਰ ਆਊਗਾ ਔਰ ਤੁਸੀਂ ਹੁਣ ਵੀ ਐਡ ਕਰਾ ਸਕਦੇ ਆ। ਫਾਈਲ ਕਿਹੜੇ ਸਾਲ ਕੀਤਾ ਹੈਗਾ ਤੁਸੀਂ? ਮੈਂ 2015 ਚ ਕੀਤਾ ਸੀ। ਟਾਈਮ ਲੱਗਣਾ। ਜੇ ਤੁਸੀਂ USCIS ਨੂੰ ਲੈਟਰ ਲਿਖ ਦਿਓ ਇੱਕ,
ਤੇ ਬੇਬੀ ਦਾ ਸਰਟੀਫਿਕੇਟ ਵਗੈਰਾ ਵਿੱਚ ਆਪਣਾ ਇਨਕਲੂਡ ਕਰ ਦਿਓ। ਠੀਕ ਹੈ ਜੀ, ਮਿਹਰਬਾਨੀ ਜੀ, ਥੈਂਕ ਯੂ। ਗੁਰਪ੍ਰੀਤ ਮੰਟੀਕਾ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਤੇ ਵੀਰ ਜੀ ਮੇਰਾ ਸਵਾਲ ਸੀ ਕਿ ਮੈਂ ਨਾ ਆਪਣਾ ਅਪਲਾਈ ਕੀਤਾ ਸੀ 2020 ਦੇ ਵਿੱਚ ਫੈਮਿਲੀ ਦਾ। ਅਕਾਲ। ਅਟਰਨੀ ਟਿਰਕੇਨੀ, ਤੁਹਾਨੂੰ ਆਵਾਜ਼ ਕਲੀਅਰ ਸੁਣ ਰਹੀ? ਮੈਨੂੰ ਥੋੜੀ ਕਲੀਅਰ ਨਹੀਂ ਸੁਣ ਰਹੀ ਇਹਨਾਂ ਦੀ ਆਵਾਜ਼। ਮੈਨੂੰ ਆਵਾਜ਼ ਇਹਨਾਂ ਦੀ ਆਈ ਨਹੀਂ, ਦੁਬਾਰਾ ਭਾਜੀ ਇੱਕ ਵਾਰੀ ਪੁੱਛਿਓ ਸਰ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ ਜੀ, ਪੁੱਛਿਓ ਦੁਬਾਰਾ। ਹਾਂਜੀ ਵੀਰ ਜੀ, ਮੈਂ ਨਾ 2020 ਦੇ ਵਿੱਚ ਅਪਲਾਈ ਕੀਤਾ ਸੀ ਆਪਣੀ ਫੈਮਿਲੀ ਦਾ, ਤੇ ਅਜੇ ਤੱਕ ਵੀਰ ਜੀ ਕੋਈ ਅਪਰੂਵਲ ਨਹੀਂ ਆਈ। ਤੇ ਜੇ ਆਪਾਂ ਦੁਬਾਰਾ ਉਹਨੂੰ ਮਤਲਬ ਆਪਾਂ ਕਰ ਸਕਦੇ ਹਾਂ, ਮਤਲਬ ਉਹਦੀ ਟਰਾਈ ਕੋਈ ਰਿਕੁਐਸਟ ਪਾ ਸਕਦੇ ਹਾਂ ਜਾਂ ਕਿੱਦਾਂ ਜੀ? 730 ਫਾਈਲ ਕੀਤਾ ਸੀਗਾ? ਹਾਂਜੀ। ਅੱਛਾ ਭਾਜੀ, ਉਹਦੇ 3 ਸਾਲ ਤੋਂ ਉੱਤੇ ਲੱਗ ਰਿਹਾ ਔਨ ਐਵਰੇਜ। ਤੁਸੀਂ ਉਹਦਾ ਨਾ ਰਸੀਟ ਨੋਟਿਸ ਜਿਹੜਾ ਹੈਗਾ ਉਹਨੂੰ ਲੈ ਕੇ ਤੇ ਕਸਟਮਰ ਸਰਵਿਸ ਉਹਨਾਂ ਦੇ ਕਾਲ ਕਰੋ ਤੇ ਉੱਥੇ ਆਪਣੀ ਇਨਕੁਆਇਰੀ ਪਲੇਸ ਕਰ ਦਿਓ, ਉਹਨਾਂ ਨੇ ਦੱਸ ਦੇਣਾ ਤੁਹਾਨੂੰ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ, ਠੀਕ ਹੈ, ਸ਼ੁਕਰੀਆ। ਧੰਨਵਾਦ ਜੀ, ਧੰਨਵਾਦ। ਓਕੇ, ਸੁਖਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ, ਮੇਰਾ ਇੱਕ ਕੁਐਸਚਨ ਹੈ ਜੀ। 601A ਵੇਵਰ ਦੀ ਟਾਈਮਿੰਗ ਅੱਜ ਕੱਲ ਕੀ ਚੱਲ ਰਹੀ, ਪਤਾ ਇਸ ਬਾਰੇ ਕੁਝ? ਭਾਜੀ 2 ਤੋਂ 3 ਸਾਲ ਔਨ ਐਵਰੇਜ ਲੱਗ ਰਹੇ ਆ ਤੇ ਆਨਲਾਈਨ ਪ੍ਰੋਸੈਸਿੰਗ ਭਾਵੇਂ ਘੱਟ ਵੀ ਦੱਸਦਾ, ਪਰ ਇੰਨਾ ਹੈ ਕਿ ਜਿਹੜੇ ਕੇਸ ਹੈਗੇ ਆ 2 ਤੋਂ 3 ਸਾਲ ਔਨ ਐਵਰੇਜ ਲੱਗ ਜਾਂਦੇ ਆ। ਧੰਨਵਾਦ ਜੀ, ਮਿਹਰਬਾਨੀ। ਕੁਝ ਆਨਲਾਈਨ ਸਵਾਲ ਨੇ। I-94 ਦੀ ਅਪਾਇੰਟਮੈਂਟ ਕਿਵੇਂ ਮਿਲਦੀ ਆ? ਇਨਫੋ ਪਾਸ ਅਪਾਇੰਟਮੈਂਟ ਲੈਣੀ ਪੈਂਦੀ ਹੈ, USCIS ਕਾਲ ਕਰਨਾ ਪੈਂਦਾ। ਠੀਕ ਹੈ। I-551 ਫਾਰਮ ਦੇ ਨਾਲ ਕੀ ਕੋਈ ਭਾਰਤ ਨੂੰ ਟਰੈਵਲ ਕਰ ਸਕਦਾ ਹੈ?